करने शुरू करांगे कि जेडे शेरे KPK वो लाहौर पहुँच गए ने, वो जेडे अफरीदी साहब ने वजीरे आला ने, तो देखो हुण इत्थे की गुल खिलांदे ने। लेकिन इहदा मेरा ख्याल है कि अगर असीं ओवरऑल देखने हाँ सारी सूरत हाल नूं, तो ਇਹਦੇ ਵਿੱਚ ਪਹਿਲਾ ਤੇ ਆਨਸਰ ਹੈਗਾ ਕਿ ਪਾਕਿਸਤਾਨ ਦੇ ਵਿੱਚ UAE ਦੇ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਸਦਰ ਪਹਿਲੀ ਦਫਾ ਆਏ ਨੇ, ਤੇ ਇਹ ਬੜਾ ਖੁਸ਼ੀ ਦਾ ਸਾਡੇ ਵਾਸਤੇ ਪਾਕਿਸਤਾਨ ਦੀ ਇੱਕ ਬੜੀ ਕਾਮਯਾਬੀ ਹੈ। ਲੇਕਿਨ ਇਹ ਵੀ ਇੱਕ ਬੜੀ ਦੇਖੋ ਕਿ PTI ਨੇ ਜਿਹੜੀ ਸਟਰੀਟ ਮੂਵਮੈਂਟ ਦੇ ਹਵਾਲੇ ਨਾਲ ਔਰ ਜਿਹੜਾ ਬਾਕੀ ਮਾਮਲਾ ਸਨ ਉਹਨਾਂ ਨੇ ਫਿਰ ਇਹ ਜਿਹੜਾ ਇਤਜਾਜ ਦੀ ਵੀ ਕਾਲ ਸੀ ਕਿ ਇਸਲਾਮਾਬਾਦ ਦੀ ਤਰਫ ਆਉਣ ਦਾ ਜਿਹੜਾ ਸੀ। ਤੇ ਯਾਦ ਕਰੋ ਜ਼ਰਾ ਕਿ ਚੀਨ ਦਾ ਸਦਰ ਨੇ ਆਉਣਾ ਸੀ, ਤੇ ਉਸ ਵੇਲੇ ਵੀ PTI ਦੇ ਜਿਹੜੇ ਅਡਿਆਲਾ ਜੇਲ੍ਹ ਦੇ ਵਿੱਚ ਬੈਠੇ ਨੇ, ਤੇ ਉਹਨਾਂ ਨੇ ਉਸ ਵੇਲੇ ਵੀ ਉੱਥੇ ਧਰਨਾ ਦਿੱਤਾ ਸੀ, ਤੇ ਉਹ ਦੌਰਾ ਬਿਲਾ ਆਖਰ ਮਨਸੂਖ ਕਰਨਾ ਪਿਆ ਸੀ। ਤੇ ਇਸ ਦਫਾ ਇਹ ਟਾਈਮਿੰਗ ਤੁਸੀਂ ਦੇਖੋ ਨਾ ਕਿ ਉਹਨਾਂ ਨੇ ਜਿਹੜੀ ਟਾਈਮਿੰਗ ਰੱਖੀ ਸੀ ਵਜ਼ੀਰ ਆਲਾ ਸਾਹਿਬ ਨੇ ਆਉਣ ਦੀ, ਔਰ ਉਹ ਵੀ ਦੇਖੋ UAE ਦੇ ਪ੍ਰੈਜ਼ੀਡੈਂਟ ਆ ਰਹੇ ਸਨ, ਤੇ ਬੜਾ ਇੰਪੋਰਟੈਂਟ ਬਹੁਤ ਇੰਪੋਰਟੈਂਟ ਪਾਕਿਸਤਾਨ ਵਾਸਤੇ ਦੌਰਾ ਸੀ। ਤੇ ਉਹ UAE ਉਹਨਾਂ ਮੁਲਕਾਂ ਦੇ ਵਿੱਚੋਂ ਜਿਹੜੇ ਪਾਕਿਸਤਾਨ ਦੇ ਨਾਲ ਬੜੀ ਅੱਛੀ ਟਰਮਸ ਦਿੰਦੇ ਨੇ, ਔਰ ਉਹਨਾਂ ਦੇ ਮੁਸ਼ਕਲ ਵਕਤ 'ਚ ਮਦਦ ਵੀ ਉਹਨਾਂ ਨੇ ਸਾਨੂੰ ਦਿੱਤੀ ਹੈ। ਤੇ ਅਗਰ ਇਹੋ ਜਿਹੇ ਮੌਕੇ ਦੇ ਉੱਤੇ ਇਸਲਾਮਾਬਾਦ 'ਚ ਗਰਾਓ ਜਲਾਓ ਹੋਵੇ, ਤੇ ਜਾਂ ਕਿਸੇ ਮੁਲਕ ਦੇ ਹੋਰ ਹਿੱਸੇ ਦੇ ਵਿੱਚ ਧਰਨੇ ਤੇ ਲੂਟ ਮਾਰ ਜਾਂ ਇਹੋ ਜਿਹੀਆਂ ਕੋਈ ਗੱਲਾਂ ਹੋਣ, ਤੇ ਉਹ ਫਿਰ ਉਹ ਪਾਕਿਸਤਾਨ ਦਾ ਇਮੇਜ ਕਿੱਥੇ ਚਲਾ ਜਾਣਾ ਸੀ। ਇਹ ਤੁਸੀਂ ਇਸ ਟਾਈਮਿੰਗ ਨੂੰ ਵੀ ਮੱਦੇਨਜ਼ਰ ਰੱਖੋ। ਔਰ ਮੈਂ ਸਮਝਦਾ ਹਾਂ ਕਿ ਗਵਰਨਮੈਂਟ ਨੇ ਵੀ ਇੱਕ ਬੜੇ ਤਦੱਬਰ ਦਾ ਮੁਜ਼ਾਹਰਾ ਕੀਤਾ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਲਾਹੌਰ ਆਉਣ ਦੀ। ਦੇਖੋ ਕਿ ਲਾਹੌਰ ਆਉਣ ਦੀ ਤੇ ਨਾਲੇ ਪੰਜਾਬ ਅਸੈਂਬਲੀ 'ਚ ਜਾਣ ਦੀ, ਪੰਜਾਬ ਅਸੈਂਬਲੀ ਤੇ ਜਾਣ ਦੀ ਕਿ ਅੱਛਾ ਜੈਸਚਰ ਦਿੱਤਾ। ਤੇ ਉਹਨਾਂ ਨੇ ਵੀ ਇੱਕ ਤਰੀਕਾਕਾਰ ਬਿਹਤਰ ਕੀਤਾ ਕਿ ਉਹ ਬਜਾਏ ਇਸ ਤੋਂ ਕਿ ਉਹ ਜ਼ਿੱਦ ਕਰਦੇ ਜਾਂ ਧਰਨਾ ਦੇ ਕੇ ਜਾਂ ਕੋਈ ਇਹੋ ਜਿਹੀ ਹਰਕਤ ਕਰਦੇ ਕਿ ਇਸਲਾਮਾਬਾਦ ਦੀ ਤਰਫ ਆਉਣ ਦੀ ਕੋਸ਼ਿਸ਼ ਕਰਦੇ, ਜਲੂਸ ਲੈ ਕੇ, ਜਿਵੇਂ ਪਹਿਲੇ ਕਿਹਾ ਜਾ ਰਿਹਾ ਸੀ। ਜਿਵੇਂ PTI ਦਾ ਸੋਸ਼ਲ ਮੀਡੀਆ ਵੀ ਅਗਰ ਤੁਸੀਂ ਉਹ ਦੇਖੋ, ਜਿਹੜੇ ਉਹਨਾਂ ਦੇ ਉੱਤੇ ਇੱਕ ਸ਼ੋਰ ਬਰਪਾ ਜੀ, ਪਤਾ ਨਹੀਂ ਕੀ ਹੋ ਗਿਆ। ਉਹ ਸ਼ਹਿਰੀ ਜਿਹੜੇ ਅਫਰੀਦੀ ਸਾਹਿਬ ਨੇ ਉਹਨਾਂ ਦੇ ਵਜ਼ੀਰ ਆਲਾ ਨੇ ਉਹ ਅਟਕ ਪਹੁੰਚ ਗਏ ਨੇ, ਉਹਨਾਂ ਦੇ ਉੱਤੇ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਨਾਲ ਨੇ। ਮਗਰ ਇਹ ਮੀਡੀਆ ਦੇ ਉੱਤੇ ਉਹਨਾਂ ਦੇ ਇੱਕ ਮੁਸਲਸਲ ਚੱਲ ਰਹੀ ਸੀ। ਤੇ ਇੱਕ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਐਲੀਮੈਂਟ ਹੈ, ਇੱਕ ਐਸਾ ਐਲੀਮੈਂਟ ਜਿਹੜਾ ਪਾਕਿਸਤਾਨ ਨੂੰ ਇਕਨੋਮਿਕਲੀ ਵੀ ਕੋਲੈਪਸ ਕਰਨਾ ਚਾਹੁੰਦਾ ਹੈ, ਸਿਆਸਤ ਇਸਤਹਿਕਾਮ ਨੂੰ ਵੀ ਖਰਾਬ ਕਰਨਾ ਚਾਹੁੰਦਾ, ਉਹ ਕਿਸ ਹੱਦ ਤੱਕ ਉਹ ਜ਼ੋਰ ਲਾ ਰਿਹਾ। ਤੇ ਇਹ ਟਾਈਮਿੰਗ ਤੁਸੀਂ ਗੌਰ ਕਰੋ ਕਿ ਇੱਕ ਸਦਰ ਸਾਹਿਬ ਨੇ ਆਉਣਾ ਹੈ, ਤੇ ਉਸ ਦੌਰਾਨ ਤੁਸੀਂ ਇਹ ਇੱਕ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਤੇ ਲੇਕਿਨ ਉਹਨੂੰ ਤਦੱਬਰ ਦੇ ਨਾਲ ਹਕੂਮਤ ਨੇ ਵੀ ਕੀਤਾ, ਤੇ ਵਜ਼ੀਰ ਆਲਾ KP ਨੇ ਵੀ ਮੈਂ ਸਮਝਦਾ ਕਿ ਚਲੋ ਇੱਕ ਕੀਤਾ। ਇਹਦੇ 'ਚ ਇੱਕ ਸਿਗਨੀਫੀਕੈਂਟ ਗੱਲ ਹੈ ਕਿ PTI ਦਾ ਜਿਹੜਾ ਜੰਗਜੂ ਟਾਈਪ ਗਰੁੱਪ ਹੈਗਾ ਉਹ ਇਸ ਅਮਲ ਤੋਂ ਖੁਸ਼ ਨਹੀਂ। ਅੱਛਾ, ਯਾਨੀ ਵਜ਼ੀਰ ਆਲਾ KP ਦੇ ਹਾਂ, ਇਹ ਉਹਦੇ ਤੋਂ ਉਹ ਖੁਸ਼ ਨਹੀਂ, ਕਿਉਂਕਿ ਦੇਖੋ ਜਿਹੜੇ ਉਹਨਾਂ ਦੇ ਹੈਂਡਲਰ ਨੇ ਉਹ ਜੋ ਚਾਹੁੰਦੇ ਨੇ ਨਾ ਉਹ ਨਹੀਂ ਹੋ ਰਿਹਾ। ਉਹ ਚਾਹੁੰਦੇ ਨੇ ਕਿ ਅਨਾਰਕੀ ਮਾਰਦਾੜ ਟਾਈਪ ਸਿਚੁਏਸ਼ਨ ਪੈਦਾ ਹੋ ਜਾਵੇ, ਕਿਸੇ ਤਰੀਕੇ ਦੇ ਨਾਲ ਜਿਹੜੀ ਇੱਕ ਪਾਕਿਸਤਾਨ ਦੇ ਅੰਦਰ ਇੱਕ ਐਸਾ ਇੰਤਸ਼ਾਰ ਪੈਦਾ ਹੋ ਜਾਵੇ, ਐਸਾ ਮੈਸੇਜ ਚਲਾ ਜਾਵੇ ਕਿ ਸਿਸਟਮ ਜਿਹੜਾ ਨਾ ਕੋਲੈਪਸ ਕਰ ਜਾਵੇ। ਉਹਨਾਂ ਦਾ ਅਨਸਰ ਹੈ ਵੀ ਜਿਹੜੇ PTI ਦੇ ਹੈਂਡਲਰ ਨੇ, ਉਹਨਾਂ ਦੇ ਤਾਸਰ ਤੋਂ ਲੱਗ ਰਿਹਾ ਜਿਹੜਾ ਉਹ ਚਾਹੁੰਦੇ ਨੇ। ਔਰ ਕਿਉਂਕਿ ਦੇਖੋ ਕਿ ਉਹਨਾਂ ਦਾ PTI ਦਾ ਜਿਹੜਾ ਸੋਸ਼ਲ ਮੀਡੀਆ ਉਹਨੂੰ ਕਿਸ ਤਰ੍ਹਾਂ ਪੋਰਟਰੇ ਕਰ ਰਿਹਾ, ਪਾਕਿਸਤਾਨ ਦਾ ਨੈਸ਼ਨਲ ਮੀਡੀਆ ਉਹਨੂੰ ਕਿਸ ਤਰ੍ਹਾਂ ਪੋਰਟਰੇ ਕਰ ਰਿਹਾ, ਜਿਹੜੇ ਜ਼ਿੰਮੇਦਾਰ ਤਜ਼ੀਆਕਾਰ ਨੇ ਉਹ ਕਿਸ ਤਰ੍ਹਾਂ ਉਹਨੂੰ ਦੇਖ ਰਹੇ ਨੇ, ਜਿਹੜੇ ਗੈਰ ਜ਼ਿੰਮੇਦਾਰ ਕਿਸਮ ਦੇ ਲੌਂਚੜਾ ਟਾਈਪ ਜਿਹੜੇ ਯੂਟਿਊਬਰ ਵੀ ਨੇ। ਤੇ ਉਹ ਤੁਹਾਨੂੰ ਪਤਾ ਲੌਂਚੜਾ ਇੱਕ ਖਾਣਾ ਹੁੰਦਾ ਸੀ ਜਿਵੇਂ ਪਕੌੜੇ ਟਾਈਪ ਨਹੀਂ ਹੁੰਦਾ। ਅੱਛਾ, ਮੈਂ ਕਹਿੰਦਾ ਤੁਸੀਂ ਲੌਂਚ ਲਾਹੌਰ ਦੇ ਮੋਚੀ ਗੇਟ ਦੇ ਵਿੱਚ ਨਾ ਲੌਂਚੜੇ ਨਾਲ ਫ੍ਰੀ ਹੁੰਦੇ ਸਨ, ਨਾਨ ਹੁੰਦਾ ਸੀ, ਤੇ ਉਹਨੂੰ ਦਾਸ ਕੁਲਚਾ ਕਹਿੰਦੇ ਸਨ। ਉਹ ਦਾਸ ਕੁਲਚਾ ਲਾਹੌਰ ਦਾ ਇੱਕ ਬੜਾ ਟ੍ਰੈਡੀਸ਼ਨਲ ਸੁਬਾਹ ਦੇ ਨਾਸ਼ਤੇ 'ਚ ਇਸਤੇਮਾਲ ਹੁੰਦਾ, ਤੇ ਇੱਕ ਪਕੌੜਿਆਂ ਦੀ ਤਰ੍ਹਾਂ ਦੀ ਉਹਦੇ ਨਾਲ ਰੈਸਿਪੀ ਬਣਾਈ ਜਾਂਦੀ ਸੀ ਖਾਣ ਵਾਸਤੇ, ਉਹਨੂੰ ਲੌਂਚੜੇ ਕਹਿੰਦੇ ਸਨ। ਤੇ ਇਹ ਲੌਂਚੜੇ ਯੂਟਿਊਬਰ ਜਿਹੜੇ ਨੇ ਨਾ ਇਹ ਵੀ ਤੂਫਾਨ ਕੁਛ ਹੁੰਦੇ ਨੇ ਨਾ ਜਿਹੜੇ ਐਵੇਂ ਬਿਲਾ ਵਜ੍ਹਾ ਹੀ ਕਹੀ ਜਾਂਦੇ ਨੇ ਕਿ ਤੂਫਾਨ ਆ ਗਿਆ, ਪਿਆਲੀ 'ਚ ਤੂਫਾਨ ਲਿਆਉਣ ਦੀ ਕੋਸ਼ਿਸ਼, ਪਿਆਲੀ 'ਚ ਨਹੀਂ, ਇਹ ਕੋਸ਼ਿਸ਼ ਕਰਦੇ ਨੇ ਬਾਹਰ ਵੀ ਆ ਜਾਵੇ। ਤੇ ਇਹਨਾਂ ਦੀ ਉਹ ਕੋਸ਼ਿਸ਼ ਹੁੰਦੀ। ਉਹਨਾਂ ਨੇ ਵੀ ਸ਼ੁਰੂ ਕਰਤਾ, PTI ਦੇ ਮੀਡੀਆ ਨੇ ਵੀ ਕੀਤਾ ਕਿ ਜੀ ਇਸਲਾਮਾਬਾਦ ਪਹੁੰਚੇਗਾ, ਚੱਕਰੀ 'ਤੇ ਰੋਕ ਲਿਆ ਗਿਆ, ਉਹ ਤੇ ਫਲਾਨੇ ਤੇ ਤਿਆਰੀ
ਜਿਹੜੀ ਸਿਕਿਉਰਿਟੀ ਫੋਰਸਿਸ ਲੱਗ ਗਈਆਂ, ਫਲਾਂ ਹੋ ਗਿਆ, ਢੀਂਗ ਹੋ ਗਿਆ, ਤੇ ਕੁਝ ਵੀ ਨਹੀਂ ਹੋਇਆ, ਤੇ ਉਹ ਜਿਹੜੇ ਨੇ ਲਾਹੌਰ ਪਹੁੰਚ ਗਏ ਖੈਰ ਖਰੀਅਤ ਨਾਲ। ਤੇਜ਼ੋ ਤੇਜ਼ ਹੀ ਆਏ ਨੇ, ਤੇਜ਼ੋ ਤੇਜ਼ ਹੀ ਆਏ ਨੇ। ਤੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਵੀ ਕੋਈ ਮੈਸੇਜ ਮਿਲ ਗਿਆ ਹੋਣਾ, ਮੈਸੇਜ ਮਿਲਿਆ ਉਹਨਾਂ ਦਾ। ਪੀਟੀਆਈ ਐਵੇਂ ਨਹੀਂ ਮੈਂ ਕਹਿ ਰਿਹਾ ਕਿ ਪੀਟੀਆਈ ਦਾ ਕੁਝ ਇੱਕ ਜਿਹੜਾ ਹਾਰਡ ਲਾਈਨਰ ਹਲਕਾ ਹੈ ਉਹ ਉਹਨਾਂ ਦੇ ਉੱਤੋਂ ਜੋ ਚਾਹ ਰਿਹਾ ਸੀ, ਕਿਉਂਕਿ ਦੇਖੋ ਜਿਹੜਾ ਬਾਨੀ ਪੀਟੀਆਈ ਖੁਦ ਵੀ ਨੇ, ਉਹਨਾਂ ਨੇ ਤੇ ਵਜ਼ਾਰਤ ਉਹਨਾਂ ਨੂੰ ਆਲਾ ਦਿੱਤੀ ਸੀ ਕਿ ਤੁਸੀਂ ਮੈਨੂੰ ਰਿਹਾ ਕਰਾਓ ਤੇ ਇਸਲਾਮਾਬਾਦ ਦੇ ਉੱਤੇ ਚੜੋ, ਆਓ ਉੱਥੇ ਚੜ੍ਹਾਈ ਕਰੋ, ਕੋਈ ਹੰਗਾਮਾ ਕਰੋ, ਲੜਾਈ ਮਾਰ ਕੁਟਾਈ ਕਰੋ, ਤੇ ਉਹ ਫਿਲਹਾਲ ਉਹ ਨਹੀਂ ਹੋਇਆ। ਤੇ ਜਿਹੜੇ ਵਜ਼ੀਰ ਆਲਾ ਨੇ ਉਹਨਾਂ ਨੂੰ ਕੋਈ ਉਹਨਾਂ ਨਾਲ ਮੁਲਾਕਾਤ ਦੀ ਵੀ ਨਹੀਂ ਇਜਾਜ਼ਤ ਮਿਲੀ। ਫਿਰ ਅਗਰ ਉਹਨਾਂ ਤੋਂ ਖੁਸ਼ ਨਹੀਂ ਤੇ ਇਹ ਤਾਂ ਨਹੀਂ ਕਿ ਫਿਰ ਗੰਡਾ ਅਸੀਂ ਉਹਨਾਂ ਤੇ ਤਬਦੀਲੀ ਹੋ ਜਾਏਗੀ। ਅੱਜ ਤੋਂ ਉਹਨਾਂ ਵਾਸਤੇ ਦੁਆ ਸ਼ੁਰੂ ਕਰ ਦਿੱਤੀ ਹੈ ਕਿ ਬਸ ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਸਲਾਮਤ ਰੱਖੇ, ਤੇ ਉਹਦੇ ਤੇ ਸਲਾਮਤ ਰੱਖੇ। ਤੇ ਮੈਨੂੰ ਲੱਗਦਾ ਕਿ ਉਹ ਗੰਡਾਪੁਰ ਵਾਲਾ ਉਹਨਾਂ ਦੇ ਨਾਲ ਐਪੀਸੋਡ ਦੁਹਰਾਨ ਦੀਆਂ ਗੱਲਾਂ ਤੇ ਸ਼ੁਰੂ ਹੋ ਗਈਆਂ ਨੇ। ਤੇ ਲੇਕਿਨ ਸ਼ਾਇਦ ਚੂਹਾ ਰਿਪੋਰਟ ਮੇਰੇ ਕੋਲ ਇਹ ਹੈ ਵੇ ਕਿ ਉਹਨਾਂ ਦਾ ਜਿਹੜਾ ਨਾ ਖੁਸ਼ ਨਹੀਂ ਹੈ ਕੁਝ ਲੋਕ ਉਹਨਾਂ ਦੇ ਕੋਲੋਂ। ਤੇ ਲੇਕਿਨ ਉਹਨਾਂ ਨੇ ਮੈਂ ਕਹਿੰਦਾ ਕਿ ਵੀ ਜ਼ਿੰਮੇਵਾਰੀ ਦੀ ਕੀਤੀ, ਔਰ ਪੰਜਾਬ ਹਕੂਮਤ ਨੇ ਵੀ, ਮੁਸਲਿਮ ਲੀਗ ਨੇ ਵੀ ਇੱਕ ਜ਼ਿੰਮੇਦਾਰਾਨਾ ਤਰਜ਼ ਅਮਲ ਹੋਇਆ। ਅਸੀਂ ਐਸ ਪੋਲੀਟਿਕਸ ਦੇ ਲਈ ਵੀ ਤੁਹਾਨੂੰ ਦੱਸਦੇ ਹਾਂ ਕਿ ਉਹ ਇੱਕ ਅੱਛਾ ਜੈਸਚਰ ਹੈ ਕਿ ਉਹ ਆਉਣ, ਉਹ ਇੱਥੇ ਗੱਲ ਕਰਨ, ਕੰਸਰਨ ਲੋਕਾਂ ਨਾਲ ਮਿਲਣ, ਮਤਲਬ ਕਿ ਉਹਨਾਂ ਨੂੰ ਵੀ ਕੁਝ ਚੀਜ਼ਾਂ ਦਾ ਇਲਮ ਹੋਵੇ, ਪਤਾ ਹੋਵੇ ਕਿ ਵੀ ਇੱਥੇ ਲੋਕ ਕੀ ਸੋਚ ਰਹੇ ਨੇ, ਉਹਨਾਂ ਦੇ ਆਪੋਜੀਸ਼ਨ ਦੇ ਅਰਕਾਨ ਜਿਹੜੇ ਨੇ ਪੰਜਾਬ ਅਸੈਂਬਲੀ ਦੇ ਵਿੱਚ ਨੇ ਉਹ ਕੀ ਸੋਚ ਰਹੇ ਨੇ, ਜਿਨ੍ਹਾਂ ਲੋਕਾਂ ਨੂੰ ਸਜ਼ਾਵਾਂ ਹੋਈਆਂ ਨੇ ਉਹ ਉਹਨਾਂ ਦੀ ਕੀ ਸੋਚ ਹੈਗੀ ਹੈ। 33 ਸਾਲ ਸਜ਼ਾ ਹੋ ਗਈ, ਉਹ 33 ਸਾਲ ਮਹਿਮੂਦ ਰਸ਼ੀਦ ਵਿਚਾਰੇ ਸਾਡੇ ਬੜੇ ਪਿਆਰੇ ਹੈਗੇ ਨੇ, ਸਾਡੇ ਦੋਸਤ ਵੀ ਨੇ, ਤੇ ਸਾਨੂੰ ਤੇ ਬੜਾ ਅਫਸੋਸ ਹੈ ਉਹਨਾਂ ਦੀ ਸਜ਼ਾ ਦੇ ਉੱਤੇ। ਤੇ ਉਹ ਪਤਾ ਨਹੀਂ ਲੱਗਦਾ ਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਕਰਕੇ ਤੇ ਉਹਨਾਂ ਵਾਸਤੇ ਰੱਖੀਆਂ ਸਨ ਕਿ ਵੀ ਭਾਈ ਇਹ ਤੇਰੇ 33 ਸਾਲ ਅਸੀਂ ਪੂਰੇ ਕਰ ਦੇਣੇ ਨੇ, ਹਜੇ ਅੱਗੇ ਹੋਰ ਵੀ ਹੋਣੇ ਨੇ। ਤੇ ਲੇਕਿਨ ਹੁਣ ਮਰਦੇ ਮੁਜਾਹਦ ਤੇ ਉਹ ਹੈ ਨੇ ਕਿ ਉਹਨਾਂ ਨੇ ਕੀ ਉਹਨਾਂ ਨੇ ਸੋਚਿਆ ਹਜੇ ਤੱਕ, ਤੇ ਹੁਣ ਮਿਲਣਾ ਚਾਹੀਦਾ ਸਾਰਿਆਂ ਨੂੰ। ਉਹ ਸੁਣਿਆ ਜ਼ਮਾਨ ਪਾਰਕ ਵੀ ਉਹਨਾਂ ਨੇ ਜਾਣਾ ਹੈ, ਤੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਉੱਤੇ ਵੀ ਉਹਨਾਂ ਨੇ ਬਾਹਰ ਦੇ ਨਾਲ ਵੀ ਕਰਨਾ। ਤੇ ਇੱਕ ਪੋਲੀਟੀਕਲ ਐਕਟੀਵਿਟੀ ਦੀ ਕਦੇ ਮੁਖਾਲਫਤ ਨਹੀਂ ਕਰਨੀ ਚਾਹੀਦੀ। ਦੇਖੋ ਇਹ ਇੱਕ ਸਿਆਸੀ ਅਮਲ ਹੈਗਾ, ਇਹਦੇ ਵਾਸਤੇ ਅੱਛਾ ਜੈਸਚਰ ਹੁੰਦਾ ਹੈ, ਅੱਛਾ ਜੈਸਚਰ ਹੈ, ਬਿਲਕੁਲ ਸਿਆਸੀ ਤੌਰ ਤੇ ਤੁਸੀਂ ਐਕਟਿਵ ਹੋ ਤਾਂ ਹੋਣਾ ਚਾਹੀਦਾ। ਦੇਖੋ ਇਹ ਮੁਲਕ ਹੈ, ਲਾਹੌਰ ਹੈ ਜਾਂ ਪੰਜਾਬ ਹੈ, ਇਹ ਕੇਪੀ ਦੇ ਵਜ਼ੀਰ ਆਲਾ ਦਾ ਵੀ ਮੁਲਕ ਹੈ, ਉਹ ਗੋ ਵਜ਼ੀਰ ਆਲਾ ਨੇ। ਵੈਸੇ ਮੈਨੂੰ ਲੱਗਦਾ ਤੁਹਾਡੀ ਗੱਲ ਉਹਨਾਂ ਨੂੰ ਸਮਝ ਆ ਗਈ, ਤੁਸੀਂ ਕਹਿੰਦੇ ਨਾ ਮਾਮਲਾ ਸਿਆਸੀ ਤਰੀਕੇ ਨਾਲ ਹੱਲ ਹੋਣਾ। ਨਹੀਂ, ਔਰ ਇਹ ਸਿਆਸਤ ਨਾਲ ਹੀ ਹੋਣਾ ਹੈ। ਤੁਸੀਂ ਅਗਰ ਇੰਤਸ਼ਾਰ ਦੇ ਨਾਲ ਜਾਂ ਦੋਸਤ ਧਮਕੀ ਦੇ ਨਾਲ ਕਰੋਗੇ, ਉਹ ਉਹਨਾਂ ਨੇ ਕਰਕੇ ਟਰਾਈਆਂ ਦੇਖ ਲਈਆਂ, 9 ਮਈ ਕਰਕੇ ਦੇਖ ਲਿਆ। ਉਸ ਤੋਂ ਬਾਅਦ ਪਾਰਟੀ ਦੀ ਔਰ ਉਹਨਾਂ ਦੀ ਲੀਡਰਸ਼ਿਪ ਦੀ ਕੀ ਹਾਲਤ ਹੈ ਉਹ ਤੁਹਾਡੇ ਵੀ ਸਾਹਮਣੇ ਹੈ, ਬਾਕੀ ਲੋਕਾਂ ਦੇ ਵੀ ਸਾਹਮਣੇ ਹੈ। ਉਹ ਤਾਂ ਕਹਿੰਦੇ 9 ਮਈ ਤੇ ਅਸੀਂ ਕੀਤਾ ਹੀ ਨਹੀਂ ਜੋਏ ਸਾਹਿਬ, ਭਾਵੇਂ ਉਹਨਾਂ ਨੇ ਨਹੀਂ ਕੀਤਾ, ਇੱਕ ਅਲੱਗ ਆਰਗੂਮੈਂਟ ਹੈ, ਲੇਕਿਨ ਜਿਹੜਾ ਉਹਦੇ ਅੰਦਰ ਉਹਨਾਂ ਨੂੰ ਫਸਾ ਲਿੱਤਾ ਗਿਆ ਜਾਂ ਉਹ ਫਸ ਗਏ, ਉਹ ਤੇ ਭੁਗਤਦੇ ਪਏ ਨੇ। ਬਸ ਇੱਕ ਬੜਾ ਮਜ਼ੇਦਾਰ ਆਰਗੂਮੈਂਟ ਹੈ, ਉਹ ਕਹਿੰਦੇ ਜਿਹੜੇ ਉੱਥੇ ਸ਼ਹੀਦ ਹੋ ਗਏ ਨੇ ਉਹ ਸਾਡੇ ਨੇ, ਤੇ ਜਿਹੜੇ ਫੜੇ ਗਏ ਉਹ ਸਾਡੇ ਨੇ, ਉਹ ਗਲਤ ਫੜੇ ਗਏ ਨੇ। ਹੁਣ ਦੇਖੋ ਅੱਗੇ 9 ਮਈ ਦਾ ਕੇਸ ਫੈਸਲਾ ਖਾਨ ਸਾਹਿਬ ਦਾ ਵੀ ਆਣਾ, ਠੀਕ ਹੈ ਨਾ ਜੀ। ਤੇ ਇਹ ਪੋਲੀਟੀਕਲ ਡਾਇਲੌਗ ਦੀ ਅਸੀਂ ਹਰ ਸੂਰਤ ਵਿੱਚ ਉਹਦੀ ਹਮਾਇਤ ਕਰਨੇ ਆ। ਦੇਖੋ ਸਿਆਸਤਦਾਨਾਂ ਨੂੰ ਸਿਆਸਤ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਪੰਜਾਬ ਅਸੈਂਬਲੀ ਚ ਆਉਣ, ਜੀ ਸਦਕੇ ਆਉਣ, ਔਰ ਬੜਾ ਅੱਛਾ ਗੱਲ ਹੈ ਉਹਨਾਂ ਨੂੰ ਗਿਆ। ਹਾਲਾਂਕਿ ਦੇਖੋ ਉਹਨਾਂ ਤੇ ਮੁਕੱਦਮੇ ਨੇ, ਉਹ ਇਸ਼ਤਿਹਾਰੀ ਵੀ ਨੇ। ਤੁਸੀਂ ਗੌਰ ਕਰੋ ਨਾ ਜ਼ਰਾ ਕਿ ਜਿਸ ਵੇਲੇ ਉਹ ਮੁਲਾਕਾਤ ਕਰਨ ਵਾਸਤੇ ਆਏ ਸਨ ਤੇ ਉਹਨਾਂ ਦੇ ਇਸ਼ਤਿਹਾਰੀਆਂ ਦੇ ਆ ਗਏ ਸਨ, ਤੇ ਇੱਥੋਂ ਕੀ ਤੁਸੀਂ ਸਮੈਲ ਕਰਦੇ ਹੋ ਕਿ ਮੁਕੱਦਮੇ ਵੀ ਨੇ। ਤੇ ਬਗੈਰ ਦੇਖੋ ਕਿ ਇਹ ਬਗੈਰ ਕੁਝ ਦਿੱਤੇ ਹੋ ਤੇ ਕੋਈ ਚੀਜ਼ ਨਹੀਂ ਲਈ ਜਾ ਸਕਦੀ ਨਾ, ਸਿੰਪਲ ਜੀ ਗੱਲ ਹੈਗੀ ਹੈ। ਤੇ ਉਹ ਉਹਨਾਂ ਨੇ ਕਿਧਰੇ ਨਾ ਕਿਧਰੇ ਤੇ ਆਪਣਾ ਕੰਪਰੋਮਾਈਜ਼ ਕੀਤਾ, ਉਹਨਾਂ ਨੂੰ ਤੇ ਤੁਸੀਂ ਆਣ ਦਿੱਤਾ ਇਸ਼ਤਿਹਾਰੀ ਹੋਣ ਦੇ ਬਾਵਜੂਦ। ਲੇਕਿਨ ਜਿਹੜੇ ਇੱਥੇ ਹਿਸਟਰੀ ਸ਼ੀਟਰਸ ਨੇ, ਕੋਈ 600 ਹਿਸਟਰੀ ਸ਼ੀਟਰਸ ਗ੍ਰਿਫਤਾਰ ਉਹਨਾਂ ਨੂੰ ਉਹਨਾਂ ਦੀ ਸਿਕਿਉਰਿਟੀ ਵੀ ਤੇ ਕਰ ਰਹੀ ਹੈ। ਦੇਖੋ ਵਜ਼ੀਰ ਆਲਾ ਸਾਹਿਬ ਜਿਹੜੇ ਆਏ ਨੇ ਉਹਨਾਂ ਦੀ ਸਿਕਿਉਰਿਟੀ ਤੇ ਉਹ ਹਿਸਟਰੀ ਸ਼ੀਟਰਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ।